दोस्तों जंग फुटबाल क्लब ਦਾ ਸਾਲਾਨਾ ਜਿਹੜਾ ਟੂਰਨਾਮੈਂਟ ਆ ਉਹ ਹੋ ਰਿਹਾ ਆ ਮੈਲਟਨ ਦੀਆਂ ਗਰਾਊਂਡਸ ਦੇ ਵਿੱਚ ਤੇ ਕੱਲ ਦੀ ਬਹੁਤ ਵੱਡੀ ਹਿੱਸੇਦਾਰੀ ਇੱਥੇ ਮਿਲੀ ਆ ਜਿੱਥੇ ਆਡੀਅנס ਜਿਹੜੇ ਮੈਚ ਦੇਖਣ ਆਏ ਆ ਉੱਥੇ ਨਾਲ ਦੀ ਨਾਲ ਕਿਉਂਕਿ ਇੱਥੇ ਜਿਹੜੀਆਂ ਮੈਲਟਨ ਸਿਟੀ ਕਾਉਂਸਲ ਦੀਆਂ ਇਲੈਕਸ਼ਨਸ ਆ ਉਹ ਵੀ ਆ ਰਹੀਆਂ ਆ ਤੇ ਪੋਲੀਟੀਕਲ ਤੌਰ ਦੇ ਉੱਤੇ ਵੀ ਕਾਫੀ ਮਾਹੌਲ ਗਰਮਾਇਆ ਹੋਇਆ ਆ। ਕੱਲ ਵੀ ਅਸੀਂ ਮੁਲਾਕਾਤ ਕੀਤੀ ਸੀ ਸਰਦਾਰ ਮਨਦੀਪ ਸਿੰਘ ਹੋਣਾ ਦੇ ਨਾਲ, ਸਰਦਾਰ ਰਣਜੀਤ ਸਿੰਘ ਹੋਣਾ ਦੇ ਨਾਲ ਤੇ ਅੱਜ ਜਿਨ੍ਹਾਂ ਦੀ ਅਸੀਂ ਤੁਹਾਡੇ ਨਾਲ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਉਹ ਵੀ ਕੁਲੀਵਾ ਵਾਰਡ ਤੋਂ ਇਲੈਕਸ਼ਨ ਜਿਹੜੀ ਲੜ ਰਹੇ ਆ ਮੈਲਟਨ ਸਿਟੀ ਕਾਉਂਸਲ ਦੀ ਤੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਮੇਰੀ ਮੁਰਾਦ ਆ ਸਰਦਾਰਨੀ ਜੈਸਮੀਨ ਕੌਰ ਗਰੇਵਾਲ ਜੀ ਹੁਣਾਂ ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਜੈਸਮੀਨ ਕੌਰ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਅਸੀਂ ਵਧਾਈ ਦਿੰਦੇ ਹਾਂ ਕਿ ਤੁਸੀਂ ਪਹਿਲ ਕਦਮੀ ਕੀਤੀ ਆ। ਇਸ ਕਰਕੇ ਵੀ ਤੁਹਾਨੂੰ ਵਧਾਈ ਦੇ ਤੁਸੀਂ ਪਾਤਰ ਹੋ ਕਿ ਸਾਡੀਆਂ ਜਿਹੜੀਆਂ ਭੈਣਾਂ ਆ, ਸਾਡੀਆਂ ਮਾਵਾਂ ਆ, ਉਹ ਵੀ ਸਾਨੂੰ ਰੈਪਰੈਜ਼ੈਂਟ ਕਰਨ ਦੇ ਲਈ ਅੱਗੇ ਆ ਰਹੀਆਂ। ਕੀ ਸੋਚਦੇ ਹੋ ਇੱਦਾਂ? ਹਾਂਜੀ ਵੀਰ ਜੀ, ਮੈਂ ਵੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਇੰਡੋਜ਼ ਟੀਵੀ ਨੇ ਮੈਨੂੰ ਆਪਣੇ ਵਿਚਾਰ ਰੱਖਣ ਦਾ ਸਾਰਿਆਂ ਦੇ ਸਾਹਮਣੇ ਮੌਕਾ ਦਿੱਤਾ। ਮੈਂ ਦਰਸ਼ਕਾਂ ਦਾ ਵੀ ਧੰਨਵਾਦ ਕਰ ਰਹੀ ਹਾਂ ਜਿਹੜੇ ਸੁਣ ਰਹੇ ਹਨ। ਤੇ ਬਾਕੀ ਸਮਾਜ ਦੀ ਗੱਲ ਕਰੀਏ ਆਪਾਂ ਤਾਂ ਹਰ ਤਰ੍ਹਾਂ ਦੀ ਇੱਕ ਸੋਚ ਹੋਣੀ ਚਾਹੀਦੀ ਆਪਣੇ। ਅੱਜ ਕੱਲ੍ਹ ਕੁੜੀਆਂ ਵੀ ਆਪਣੇ ਘਰਦਿਆਂ ਨਾਲ, ਆਪਣੇ ਭਰਾਵਾਂ ਨਾਲ, ਹਸਬੈਂਡ ਨਾਲ ਜਾਂ ਮਾਪਿਓ ਨਾਲ ਮਿਲ ਕੇ ਕੰਧੇ ਨਾਲ ਕੰਧਾ ਜੋੜ ਕੇ ਸਾਰੇ ਕੰਮਾਂ 'ਚ ਅੱਗੇ ਆ ਰਹੀਆਂ ਤਾਂ ਮੇਰੇ ਹਿਸਾਬ ਨਾਲ ਉਹਨਾਂ ਨੂੰ ਪੋਲੀਟੀਕਲ ਦੇ ਵਿੱਚ ਵੀ ਅੱਗੇ ਆਉਣਾ ਚਾਹੀਦਾ ਗਾ ਕਿਉਂਕਿ ਜਿਹੜੀਆਂ ਕੁੜੀਆਂ ਦੀਆਂ ਪ੍ਰੋਬਲਮਸ ਹੁੰਦੀਆਂ ਉਹ ਕੁੜੀਆਂ ਹੀ ਜ਼ਿਆਦਾ ਤੌਰ 'ਤੇ ਅੰਡਰਸਟੈਂਡ ਕਰ ਸਕਦੀਆਂ ਨੇ ਤੇ ਸਮਾਜ ਦੇ ਵਿੱਚ ਆਪਣੀਆਂ ਕੁੜੀਆਂ ਨੂੰ, ਭੈਣਾਂ ਨੂੰ ਬਹੁਤ ਸਪੋਰਟ ਦੀ ਲੋੜ ਆ ਤੇ ਮੈਂ ਵਾਹਿਗੁਰੂ ਦਾ ਸ਼ੁਕਰ ਕਰਦੀ ਹਾਂ ਕਿ ਬਾਬਾ ਜੀ ਨੇ ਮੈਨੂੰ ਜੇ ਸਕਿੱਲ ਬਖਸ਼ੇ ਨੇ ਤਾਂ ਮੈਂ ਅੱਗੇ ਆ ਕੇ ਉਹਨਾਂ ਸਾਰਿਆਂ ਨੂੰ ਸਪੋਰਟ ਕਰ ਸਕਾਂ ਜੀ। ਤੇ ਕਿਉਂਕਿ ਇੱਥੇ ਆਉਣਾ ਮੇਨ ਸਟਰੀਮ ਦੇ ਵਿੱਚ ਫਿਰ ਗੱਲਾਂ ਬਾਤਾਂ ਕਰਨੀਆਂ, ਲੋਕਾਂ ਦੇ ਨਾਲ ਤਾਲਮੇਲ ਬਣਾਉਣਾ ਬੜਾ ਔਖਾ ਕਾਰਜ ਆ। ਕਿੱਥੋਂ ਲਿਆ ਇੰਨਾ ਹੌਸਲਾ? ਹਾਂਜੀ, ਮੈਂ ਆਸਟ੍ਰੇਲੀਆ 2008 ਦੇ ਵਿੱਚ ਆ ਗਈ ਸੀਗੀ ਤਾਂ ਉਦੋਂ ਮੈਂ ਸਾਰੀ 20-21 ਸਾਲਾਂ ਦੀ ਸੀ। ਸੋ ਕਹਿ ਲਓ ਵੀ ਮੈਂ ਸਟੱਡੀ ਵੀ ਕਾਈਂਡ ਆਫ ਇੱਥੇ ਹੀ ਕੀਤੀ ਆ ਤੇ ਜੌਬ ਵੀ ਇੱਥੇ ਹੀ ਕੀਤੀ ਆ ਤੇ ਮੇਨ ਸਟਰੀਮ ਦੇ ਵਿੱਚ ਰਹਿੰਦੇ ਮੈਨੂੰ 12-13 ਸਾਲ ਹੋ ਗਏ ਨੇ। ਇਸ ਲਈ ਮਤਲਬ ਇੱਥੇ ਵਿਚਰਦੇ ਉਹਨਾਂ ਦੇ ਵਿੱਚ ਰਹਿਣ ਦਾ, ਉਹਨਾਂ ਨਾਲ ਗੱਲਬਾਤ ਕਰਨ ਦਾ ਢੰਗ, ਉਹਨਾਂ ਨੂੰ ਸਮਝਣ ਦਾ ਢੰਗ ਦਾ ਬਹੁਤ ਮੌਕਾ ਮਿਲਿਆ ਤੇ ਹੌਸਲਾ ਤਾਂ ਫਿਰ ਕਮਿਊਨਿਟੀ ਦਿੰਦੀ ਹੈ ਜੀ। ਜਦੋਂ ਪਿੱਛੋਂ ਸਾਰਾ ਹੌਸਲਾ ਦਿੰਦੇ ਨੇ ਤਾਂ ਫਿਰ ਆਪਣੇ ਆਪ ਹੀ ਹੌਸਲਾ ਆ ਜਾਂਦਾ। ਬਾਕੀ ਪਰਮਾਤਮਾ ਦੀ ਮਿਹਰ ਹੋ ਜਾਂਦੀ ਹੈ। ਤੇ ਤੁਸੀਂ ਕੁਲੀਬਾ ਤੋਂ ਹੁਣ ਲੜ ਰਹੇ ਹੋ ਇਲੈਕਸ਼ਨ, ਕੀ ਮੈਨੀਫੈਸਟੋ ਹੈਗਾ? ਕੀ ਗੱਲਾਂ ਲੈ ਕੇ ਤੁਸੀਂ ਸਮਾਜ ਦੇ ਵਿੱਚ ਜਾ ਰਹੇ ਹੋ ਕਿ ਆਹ ਜਿਹੜੀਆਂ ਚੀਜ਼ਾਂ ਆ ਹੋਣੀਆਂ ਚਾਹੀਦੀਆਂ? ਹਾਂਜੀ, ਮੈਂ ਥੋੜ੍ਹਾ ਜਿਹਾ ਦੱਸਣਾ ਚਾਹੂੰਗੀ ਇੱਥੇ ਕਿ ਮੇਰੇ 2 ਬੱਚੇ ਨੇ ਤੇ ਅਸੀਂ 2015 ਦੇ ਵਿੱਚ ਪਹਿਲੀ ਵਾਰ ਇੱਥੇ ਮੈਲਟਨ ਦੇ ਵਿੱਚ ਆਏ ਸੀ ਤੇ 2018 ਦੇ ਵਿੱਚ ਪਰਮਾਨੈਂਟਲੀ ਮੂਵ ਹੋ ਗਏ ਸੀਗੇ ਤੇ 2018 ਤੋਂ ਲੈ ਕੇ ਹੁਣ ਤੱਕ ਬਹੁਤ ਸਾਰੀ ਗਰੋਥ ਹੋਈ ਆ। ਪਰ ਗਰੋਥ ਦੇ ਨਾਲ ਨਾਲ ਆਪਣੀ ਕਮਿਊਨਿਟੀ ਦੀ ਵੀ ਬਹੁਤ ਜ਼ਿਆਦਾ ਪਾਪੂਲੇਸ਼ਨ ਇੱਥੇ ਵਧੀਆ ਹੋਈ ਆ ਪਰ ਉਹਦੇ ਨਾਲ ਨਾਲ ਜਿਹੜੀ ਕਈ ਡਿਵੈਲਪਮੈਂਟਸ ਨੇ ਜਿਹੜੀਆਂ ਉਹ ਪ੍ਰੋਪਰ ਤਰ੍ਹਾਂ ਨਾਲ ਨਹੀਂ ਹੋਈਆਂ। ਜਿਵੇਂ ਵੱਡੇ ਪ੍ਰੋਜੈਕਟ ਤਾਂ ਇੰਟਰੋਡਿਊਸ ਕਰ ਦਿੱਤੇ ਗਏ ਪਰ ਉਹਨਾਂ ਲਈ ਇਨਫਰਾਸਟ੍ਰਕਚਰ ਦੀ ਪ੍ਰੋਪਰ ਕੋਈ ਪਲੈਨਿੰਗ ਨਹੀਂ ਹੈਗੀ। ਕਿ ਸਕੂਲਾਂ ਦੇ ਵਿੱਚ ਜੋ ਆਪਣੇ ਬੱਚਿਆਂ ਨੂੰ ਪ੍ਰੋਬਲਮਸ ਆਉਂਦੀਆਂ ਨੇ, ਜਿਵੇਂ ਕਿ ਇੱਥੋਂ ਦੀ ਜ਼ਿਆਦਾ ਗਿਣਤੀ ਹੁਣ ਪੰਜਾਬੀ ਹੋ ਚੁੱਕੀ ਆ ਪਰ ਹਜੇ ਵੀ ਕਈ ਸਕੂਲਾਂ ਦੇ ਵਿੱਚ ਚਾਈਨੀਜ਼ ਤੇ ਜੈਪਨੀਜ਼ ਪੜ੍ਹਾਈ ਜਾਂਦੀ ਆ। ਪਰ ਜੇ ਉੱਥੇ ਬਹੁਤ ਗਿਣਤੀ ਪੰਜਾਬੀਆਂ ਦੀ ਆ ਤਾਂ ਮੇਰੇ ਹਿਸਾਬ ਨਾਲ ਉੱਥੇ ਸੈਕੰਡ ਲੈਂਗੁਏਜ ਆ ਜਿਹੜੀ ਉਹ ਪੰਜਾਬੀ ਹੋਣੀ ਚਾਹੀਦੀ ਆ। ਪਰ ਇਹਨਾਂ ਚੀਜ਼ਾਂ ਨੂੰ ਆਪਾਂ ਸਾਹਮਣੇ ਤਾਂ ਹੀ ਲਿਆ ਸਕਦੇ ਆਪਾਂ ਜੇ ਆਪਾਂ ਉੱਥੇ ਆਪਣੇ 'ਚੋਂ ਕੋਈ ਰਿਪਰੈਜ਼ੈਂਟ ਕਰਨ ਲਈ ਹੋਏਗਾ ਉੱਥੇ। ਕਿਉਂਕਿ ਜੇ ਆਪਾਂ ਸਕੂਲ ਨਾਲ ਗੱਲ ਕਰਦੇ ਹਾਂ ਤਾਂ ਕਹਿੰਦੇ ਕਿ ਜਦੋਂ ਸਾਨੂੰ ਉੱਪਰੋਂ ਆਉਂਦਾ ਗਾ ਉਹੀ ਅਸੀਂ ਆਪਣਾ ਅਪਲਾਈ ਕਰ ਦਿੰਦੇ ਹਾਂ ਪਰ ਉਹਦੇ ਲਈ ਉਹੀ ਚੀਜ਼ ਹੋ ਜਾਂਦੀ ਵੀ ਆਪਾਂ ਨੂੰ ਅੱਗੇ ਵਧਣਾ ਪਊਗਾ ਤੇ ਆਪਣੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਨਾ ਪਊਗਾ ਜੀ। ਤੇ ਸਾਡੀਆਂ ਸ਼ੁਭ ਇੱਛਾਵਾਂ ਤੁਹਾਡੇ ਨਾਲ ਆ ਕਿ ਤੁਸੀਂ ਅੱਗੇ ਵਧੋ ਕਿਉਂਕਿ ਜਿਹੜੀਆਂ ਦੋਸਤੋ ਸਮੱਸਿਆਵਾਂ ਨੇ ਜਿੱਦਾਂ ਉਹਨਾਂ ਨੇ ਦੱਸਿਆ ਹੈ, ਚਾਹੇ ਉਹ ਲੈਂਗੁਏਜ ਦੀ ਗੱਲ ਹੈਗੀ ਆ ਜਾਂ ਸਾਡੇ ਭਾਈਚਾਰੇ ਨਾਲ ਸੰਬੰਧਿਤ ਜਿਹੜੀਆਂ ਸਮੱਸਿਆਵਾਂ, ਉਹਦੇ ਲਈ ਸਾਨੂੰ ਮੇਨ ਸਟਰੀਮ ਦੇ ਵਿੱਚ ਜਾਣਾ ਪੈਣਾ, ਚਾਹੇ ਉਹ ਕੌਂਸਲ ਦੀਆਂ ਗੱਲਾਂ ਨੇ, ਚਾਹੇ ਉਹ ਪਾਰਲੀਮੈਂਟ ਦੀਆਂ ਗੱਲਾਂ ਨੇ। ਤੇ ਅਸੀਂ ਸ਼ੁਭ ਇੱਛਾਵਾਂ ਤੁਹਾਨੂੰ ਦਿੰਦੇ ਹਾਂ ਤੇ ਅਰਦਾਸ ਕਰਦੇ ਹਾਂ ਕਿ ਤੁਸੀਂ ਕਾਮਯਾਬ ਹੋਵੋ। ਥੈਂਕ ਯੂ ਸੋ ਮਚ ਜੀ ਸਾਰਿਆਂ ਦਾ, ਸਾਰੇ ਦਰਸ਼ਕਾਂ ਦਾ ਵੀ ਤੇ ਇੰਡੋਜ਼ ਟੀਵੀ ਦਾ ਆਪ ਜੀ ਦੀਆਂ ਸ਼ੁਭਕਾਮਨਾਵਾਂ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਆਪਣੀਆਂ ਜਿਹੜੀਆਂ ਕੌਂਸਲ ਦੀਆਂ ਇਲੈਕਸ਼ਨ ਅੱਗੇ ਆ ਰਹੀਆਂ ਨੈਕਸਟ ਮੰਥ, ਜਿਹਦੇ ਵਿੱਚ ਜਸਮੀਨ ਭੈਣ ਕੁਲੀਬਾ ਵਾਰਡ ਤੋਂ, ਰਣਜੀਤ ਭਾਜੀ ਹੋਣੀ ਆਪਣੇ ਮਾਡਰਨ ਕਿਸਨ ਵਾਰਡ ਤੋਂ ਤੇ ਮੈਂ ਮਨਦੀਪ ਸਿੰਘ ਜੈਕੁੜ ਵਾਰਡ ਤੋਂ ਖੜ੍ਹੇ ਹਾਂ। ਅਤੇ ਬੇਨਤੀ ਸਭ ਨੂੰ ਇਹੀ ਆ ਕਿ ਕੁਲੀਬਾ ਵਾਰਡ ਤੋਂ ਭੈਣ ਨੂੰ ਵੋਟ ਪਾਉਣ ਅਤੇ ਮੈਨੂੰ ਜੈਕੁੜ ਵਾਰਡ ਤੋਂ ਵੋਟ ਪਾਉਣ ਅਤੇ ਰਣਜੀਤ ਭਾਜੀ ਨੂੰ ਮਾਡਰਨ ਕਿਸਨ ਵਾਰਡ ਤੋਂ ਵੋਟ ਪਾਉਣ ਦੀ ਸਾਰੇ ਜਾਣੇ ਲਿਆ ਕੇ ਅੱਗੇ ਅਤੇ ਸਾਨੂੰ ਜਿਤਾਓ। ਉਹ 'ਚ ਬੇਨਤੀ ਇਸ ਕਰਕੇ ਕਰ ਰਹੇ ਹਾਂ ਕਿ ਹੁਣ ਵੇਖੋ ਅਸੀਂ ਵੋਟ 'ਚ 10 ਆਪਣੇ ਹੈਗੇ ਆ ਕੌਂਸਲ ਬਣਨੇ ਆ। ਰੱਬ ਪਰਮਾਤਮਾ ਕਰੇ ਜਾਂ ਤੁਸੀਂ ਸਾਰੀਆਂ ਸੰਗਤਾਂ ਚਾਹੁਣ ਤੇ ਅਸੀਂ ਤਿੰਨੇ ਜਾਣੇ ਜੇ ਕੌਂਸਲ ਵਿੱਚ ਜਾਂਦੇ ਆ ਅਤੇ ਸਾਡੀ ਉੱਥੇ ਇੱਕੋ ਸੋਚ ਆ, ਇੱਕੋ ਮਤ ਨੂੰ ਲੈ ਕੇ ਅਸੀਂ ਕੋਈ ਵੀ ਮਤਾ ਵਾ ਉੱਥੇ ਬਹੁਮਤ ਨਾਲ ਪਾਸ ਹੋਣਾ। ਕੱਲ੍ਹ ਨੂੰ ਕੋਈ ਵੀ ਅਸੀਂ ਕੋਈ ਉੱਥੇ ਚੀਜ਼ ਦੀ ਅਪਰੂਵਲ ਲੈਣੀ ਆ ਨਾ ਅਤੇ 10 ਕੌਂਸਲਰਾਂ ਨੇ ਆਪਣੀ ਯੈਸ ਕਰਨੀ ਆ, 10 ਦੀ ਸੇ ਹੋਊਗੀ ਅਤੇ ਆਪਾਂ ਉਹ ਮੁੱਦਾ ਜਿਹੜਾ ਆਪਾਂ ਉਹਨੂੰ ਅੱਗੇ ਹੱਲ ਕਰ ਸਕਦੇ ਹਾਂ, ਆਪਾਂ ਉਹਨੂੰ ਪਾਸ ਔਨ ਕਰ ਸਕਦੇ ਹਾਂ।
ਤੇ ਤਿੰਨ ਹੀ ਇੱਕ ਮੱਧ ਹੈਗੇ ਆ ਤੇ ਓਬਵੀਅਸਲੀ ਸਾਡੀ ਰਾਏ ਇੱਕ ਹੋਊਗੀ ਤੇ ਅਸੀਂ ਤਿੰਨੇ ਇੱਕ ਮੁੱਦੇ 'ਤੇ ਜਸ ਕਰਾਂਗੇ। ਤੇ ਦੂਸਰੀ ਗੱਲ ਹੈ ਕਿ ਆਪਾਂ ਜਿਹੜੇ ਇੱਥੇ ਕਹਿੰਦੇ ਆ ਵੀ ਆਪਣਾ ਇੱਕ ਇੱਥੇ ਖੜ ਗਏ ਆ, ਆਪਣੇ 4 ਖੜ ਗਏ 5 ਖੜ ਗਏ ਆ, ਹੁਣ ਹਰੇਕ ਵਾਰਡ ਵਿੱਚ 2-2 3-3 ਗੋੜੇ ਖੜੇ ਆ। ਈਵਨ ਕਿ ਐਗਜ਼ਿਸਟਿੰਗ ਕਾਉਂਸਲਰ ਆ, ਕੋਈ ਕਿਸੇ ਵਾਰਡ 'ਚ ਆ ਕੋਈ ਕਿਸੇ ਵਾਰਡ 'ਚ ਆ, ਪਰ ਉਹ ਇੱਕ ਦੂਜੇ ਨੂੰ ਹਰਾਉਣ ਵਾਸਤੇ ਦੂਜੀਆਂ ਵਾਰਡਾਂ ਵਿੱਚ ਆਏ ਆ ਗੋਰੇ। ਤੇ ਇਹ ਕੋਈ ਵੱਡੀ ਗੱਲ ਨਹੀਂ ਹੈਗੀ, ਹਰੇਕ ਬੰਦੇ ਨੇ ਆਪੋ ਆਪਣਾ ਇੱਦਾਂ ਅਜਮਾਉਣਾ ਹੁੰਦਾ ਵਾ। ਤੇ ਗੋਰੇ ਵੀ ਖੜ ਰਹੇ ਆ 2-2 3-3, ਆਪਣੇ ਭਾਈ ਵੀ ਖੜ ਰਹੇ ਆ, ਉਹ 'ਚ ਆਪਣਾ ਫਾਇਦਾ ਹੀ ਆ ਕਿਉਂਕਿ ਜਿੰਨੇ ਆਪਣੇ ਭੈਣ ਭਰਾ ਅੱਗੇ ਆਉਣਗੇ ਆਪਾਂ ਆਪਣੀ ਕਮਿਊਨਿਟੀ ਨੂੰ ਅੱਗੇ ਲੈ ਕੇ ਜਾਵਾਂਗੇ। ਇਹੀ ਬੇਨਤੀ ਹੈ ਜੀ, ਸਾਨੂੰ ਤਿੰਨਾਂ ਨੂੰ ਵੋਟ ਪਾਉਣ ਕਰੋ ਤੇ ਅੱਗੇ ਲਿਆਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।